ਮੰਗਲ ਸਿੰਘ। ਹਾਂਜੀ। ਉਹਦਾ ਬੇਟਾ ਸੀ ਵੱਡਾ ਅਮਰ ਸਿੰਘ। ਛੋਟੇ ਦਾ ਨਾਂ ਸੀ ਹਰੀ ਸਿੰਘ। ਇੱਕ ਤੀਸਰਾ ਸੀ, ਉਹਦਾ ਨਾਂ ਖਰੇ ਸਰੀਆ ਨੂੰ ਆਂਦੇ ਚਲੋ ਉਹ ਵੀ ਸਰੀ ਸਿੰਘ ਸਮਝ ਲਓ। ਇਹਨਾਂ ਇਸ ਘਰ ਨਾਲ ਸਾਡੀ ਬੇਬਹਾ ਮੁਹੱਬਤ ਤੇ ਪਿਆਰ ਸੀ। ਜਿਵੇਂ ਕਿ ਮੇਰਾ ਪਿੰਡ ਨੰਦਗੜ੍ਹ ਤੇ 80 ਸਾਲ ਸਾਡੇ ਦਰਵਾਜ਼ੇ ਵਿਹੜੇ ਦੇ ਵਿੱਚ ਕਿ ਨਿੰਬ ਦਾ ਬੂਟਾ ਸੀ ਬੜਾ ਵੱਡਾ ਸਾਰਾ। ਤੁਹਾਡੇ ਘਰ ਦੇ ਵਿੱਚ? ਘਰ ਦੇ ਬੂਹੇ ਦੇ ਅੱਗੇ। ਘਰ ਕਿਹੜੀ ਸਾਈਡ ਤੇ ਪਹਿਲਾਂ ਇਹ ਦੱਸੋ? ਘਰ ਲਹਿੰਦੀ ਸਾਈਡ ਤੇ ਸੀ, ਪਿੰਡ ਤੋਂ ਲਹਿੰਦੇ ਵਾਲੇ ਪਾਸੇ ਸੀ ਘਰ। ਕੱਚਾ ਘਰ ਸੀ? ਨਹੀਂ, ਦੋ, ਇੱਕ ਚਾਚਾ ਇੱਕ ਤਾਇਆ। ਚਾਚੇ ਦਾ ਅਗਲਾ ਹਿੱਸਾ ਪੱਕਾ ਸੀ, ਤਾਏ ਦਾ ਵੀ ਪੱਕਾ ਸੀ, ਤੇ ਜਿਹੜਾ ਸਾਡੇ ਵਾਲਦ ਸੀ ਉਹ ਕੱਚਾ ਸੀ। ਅੱਛਾ ਅੱਛਾ। ਅੱਧੋ ਅੱਧ ਤੋਂ ਵੀ ਘੱਟ ਗਏ। ਮੈਨੂੰ ਆਪਣੀ ਜ਼ਮੀਨ ਦਾ ਵੀ ਪਤਾ, ਮੈਨੂੰ ਆਪਣੇ ਖੂਹ ਦਾ ਵੀ ਪਤਾ। ਕਿਹੜੀ ਸਾਈਡ ਤੇ ਸੀ ਖੂਹ ਤੁਹਾਡਾ? ਮਗਰ ਆਪਣਾ ਲਹਿੰਦੇ ਪਾਸੇ ਸੀ। ਲਹਿੰਦੇ ਪਾਸੇ? ਖੂਹ ਕਿਹੜੇ ਨਾਂ ਤੇ ਵੱਜਦਾ? ਨਹੀਂ, ਖੂਹ ਦਾ ਕੋਈ ਪਤਾ ਨਾਂ ਦਾ ਨਹੀਂ ਪਤਾ। ਅੱਛਾ, ਲਹਿੰਦੇ ਪਾਸੇ ਜ਼ਮੀਨ ਸੀ ਤੁਹਾਡੀ? ਜ਼ਮੀਨ ਲਹਿੰਦੇ ਪਾਸੇ। ਉੱਥੇ ਇੱਥੇ ਦੇ ਨਾ ਪਏ ਬਣੇ, ਉੱਥੇ ਬਣਿਆ ਉਹਨੂੰ ਆਂਦੇ ਸਨ ਗੋਰ, ਜਿੱਥੇ ਦੀ ਮਾਲ ਲੰਘਦਾ ਸੀ। ਕੁਝ ਰਕਬਾ ਉਸ ਗੋਰ ਤੋਂ ਸਾਡਾ ਉਰਾਂ ਸੀ, ਕੁਝ ਪਾਰ ਸੀ। ਖੂਹ ਸਾਡਾ ਜਿਹੜਾ ਉਹ ਗੋਰ ਤੋਂ ਅੰਦਰ ਸੀ, ਰਸਤੇ ਤੋਂ ਅੰਦਰ, ਤੇ ਬਾਕੀ ਰਕਬਾ ਸਾਡਾ ਪਾਰ ਸੀ। ਸਿੰਘ ਸੀ, ਇਹਨਾਂ ਦੀ ਮਾਂ ਦਾ ਨਾਂ ਸੀ ਬਰਜੀ, ਮਸ਼ਹੂਰੋਂ ਮੁਰੂ ਮਾਈ ਸੀ ਪਿੰਡ 'ਚ। ਤੁਸੀਂ ਤੇ ਘਰ ਜਾਂਦੇ ਰਹਿੰਦੇ ਹੋਣੇ ਉਹਨਾਂ? ਹਾਂ, ਜਾਂਦੇ ਰਹੇ, ਮੈਂ ਜਾਂਦਾ। ਜਿਹੜੇ ਬੱਚਿਆਂ ਦਾ ਨਾਂ ਲੈਣਾ ਤੁਹਾਡੇ ਨਾਲ ਖੇਡਦੇ ਰਹੇ ਨੇ? ਨਹੀਂ, ਇਹ ਤੇ ਉਦੋਂ ਜਵਾਨ ਜਹਾਨ ਸਨ, ਕਿੱਡੇ ਕਿੱਡੇ ਜਵਾਨ ਸਨ, ਤੇ ਬੱਚਾ ਹਾਂ ਤੇ ਵੇਖੇ ਪੁੱਤਰ ਕੋਈ ਨਹੀਂ। ਸਹੀ ਹੋ ਗਿਆ। ਮੈਂ ਜਾਂਦਾ ਹਾਂ ਆਪਣੀ ਮਾਂ ਨਾਲ। ਅੱਛਾ। ਅੰਮਾ ਜਾਂਦੀ ਸੀ ਤੇ ਮੈਂ ਉਹਦੇ ਨਾਲ ਹੀ ਜਾਂਦਾ। ਸਹੀ ਹੋ ਗਿਆ। ਪਿੰਡ ਕਦੀ ਯਾਦ ਆਇਆ? ਓਏ ਹੋਏ ਹੋਏ, ਪਿੰਡ ਬਹੁਤ ਯਾਦ ਆਉਂਦਾ ਯਾਰ। ਪਿੰਡ ਦੀਆਂ ਗਲੀਆਂ? ਹਾਂ। ਦੁਕਾਨਾਂ ਹੈ ਸੀ ਪਿੰਡ ਦੇ ਵਿੱਚ? ਦੁਕਾਨ ਸੀ, ਇੱਕ ਦੁਕਾਨ ਸੀ, ਉਹ ਵੀ ਇੱਕ ਚਬਾਲਾ ਸੀ, ਉਹਦੇ ਤੇ ਹੁੰਦਾ ਸੀ ਇੱਕ, ਪਤਾ ਨਹੀਂ ਬਾਣੀਏ ਉਹਦਾ ਨਾਂ ਖਰੇ ਕੀ ਨਾਂ ਸੀ, ਹੈ ਸੀ ਇੱਕ ਦੁਕਾਨ ਸੀ। ਅੱਛਾ, ਇੱਕ ਦੁਕਾਨ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। अस्सलाम वालेकुम बुजुर्गो। वालेकुम सलाम। बुजुर्गो की नाम है अपना? नाम मेरा अली मोहम्मद है। कागजां विच ते उंज पिछे इंडिया च बूंदू बूंदू आख्या जांदा है। अच्छा, बूंदू बूंदू। ਤੁਹਾਡਾ बुजुर्गो की नाम है? ਨੂਰ ਮੁਹੰਮਦ ਜੀ। ਅਸੀਂ ਦੋਵੇਂ ਭਰਾ ਹਾਂ। ਅੱਛਾ, ਦੋਨੇ ਭਾਈ ਹੋ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਕਰੀਮ ਬਖਸ਼। ਕਰੀਮ ਬਖਸ਼। ਦਾਦਾ ਜੀ ਦਾ? ਸੈਨਾ। ਸੈਨਾ। ਕਿਹੜੀ ਕਾਸਟ ਹੈ ਆਪਣੀ ਜ਼ਾਤ? ਰਾਜਪੂਤ। ਰਾਜਪੂਤ। ਗੋਤ ਕਿਹੜੀ ਹੈ? ਜੰਜੂਆ। ਜੰਜੂਆ ਜੀ। ਸਹੀ ਹੋ ਗਿਆ। ਇੰਡੀਆ ਦੇ ਪਿੱਛੇ ਆਪਣਾ ਕਿਹੜਾ ਪਿੰਡ ਸੀ? ਨੰਦਗੜ੍ਹ। ਨੰਦਗੜ੍ਹ? ਜੀ ਹਾਂ। ਕਿਹਦਾ ਜ਼ਿਲ੍ਹਾ ਸੀ ਇਹਦਾ? ਜ਼ਿਲ੍ਹਾ ਇਹਦਾ ਕਰਨਾਲ ਸੀ। ਕਰਨਾਲ। ਤਹਿਸੀਲ ਇਹਦੀ ਕਿਹੜੀ? ਕੈਥਲ। ਕੈਥਲ। ਸਹੀ ਹੋ ਗਿਆ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਤਕਰੀਬਨ ਕਿਲੋ ਡੇਢ ਕਿਲੋਮੀਟਰ ਸੀ ਗੁਲਾ। ਸ਼ਹਿਰ ਸੀ ਛੋਟਾ ਜਿਹਾ, ਗੁਲਾ ਸੀ, ਸਬ ਤਹਿਸੀਲ ਸੀ ਉਦੋਂ ਉੱਥੇ, ਤੇ ਹੈ ਸੀ ਉਹ ਜਨੂਬ ਵਾਲੇ ਪਾਸੇ। ਅੱਛਾ ਅੱਛਾ। ਹਾਂ, ਕਿਲੋ ਡੇਢ ਸਿਰਫ ਇੰਨਾ ਹੀ ਸੀ, 1.5 ਮੀਟਰ ਹੋਣਾ, ਕਿਲੋ ਇੰਨਾ ਹੀ ਸਫ਼ਰ ਸੀ। ਸਹੀ ਹੋ ਗਿਆ। ਹੋਰ ਕਿਹੜੇ ਨਾਲ ਪਿੰਡ ਲੱਗਦੇ ਸੀ? ਇੱਕ ਪਿੰਡ ਸੀ ਬੂਗਪੁਰ, ਰਾਈਆਂ ਦਾ ਪਿੰਡ ਸੀ, ਉਹ ਵੀ ਜਨੂਬ ਵਾਲੇ ਪਾਸੇ ਹੀ ਸੀ, ਉਹ ਵੀ ਤਕਰੀਬਨ 2 ਕਿਲੋਮੀਟਰ ਸੀ। ਅੱਛਾ, 2 ਕਿਲੋਮੀਟਰ। ਸਹੀ ਹੋ ਗਿਆ। ਪਿੰਡ ਤੁਹਾਡਾ ਕਿੱਡਾ ਕੁ ਵੱਡਾ ਪਿੰਡ ਸੀ? ਸਾਡਾ ਪਿੰਡ ਛੋਟਾ ਹੀ ਸੀ। ਛੋਟਾ ਹੀ ਸੀ? ਜੀ ਹਾਂ। ਕਿੰਨੇ ਕੁ ਘਰ ਹੋਣੇ ਨੇ ਮੁਸਲਮਾਨਾਂ ਦੇ ਤੇ ਸਿੱਖਾਂ ਦੇ? ਮੁਸਲਮਾਨਾਂ ਦੇ ਘਰ ਤੇ ਸਨ 5-6। ਸਹੀ। ਤੇ ਬਾਕੀ ਪਿੰਡ ਸਿੱਖਾਂ ਦਾ ਸੀ ਸਾਰਾ, ਉਂਝ ਹੈ ਛੋਟਾ ਜਿਹਾ ਸੀ, ਹੁਣ ਮੈਂ ਕੋਈ ਗਿਣਿਆ ਨਹੀਂ ਆ ਮੈਨੂੰ। ਬਾਕੀ ਸਿੱਖ ਹੀ ਰਹਿੰਦੇ ਸਨ? ਸਾਰੇ ਸਿੱਖ ਹੋਣਗੇ, ਜਾਂ ਮਸਲਨ ਕੋਈ ਹੋਰ ਕੌਮ ਹੋਵੇਗੀ ਬਾਹਰ। ਮੁਸਲਮਾਨ ਇਹ ਵੀ ਘਰ ਸਨ 5-6 ਹੀ। ਉਹ ਵੀ ਰਾਜਪੂਤਾਂ ਦੇ ਸਨ? ਇਹ ਵੀ ਰਾਜਪੂਤਾਂ ਸਨ। ਸਹੀ ਹੋ ਗਿਆ। ਉਹ ਘਰ ਅਸੀਂ ਸਾਰੇ ਇਸੇ ਪਿੰਡ 'ਚ। ਅੱਛਾ, ਐਸੇ ਪਿੰਡ 'ਚ? ਜੀ ਹਾਂ। ਹੁਣ ਕਿਹੜੇ ਪਿੰਡ 'ਚ ਬੈਠੇ ਹੋ? ਚੱਕ ਜੋਇਆ। ਚੱਕ ਜੋਇਆ। ਇਹਦਾ ਕਿਹੜਾ ਜ਼ਿਲ੍ਹਾ ਹੈ? ਗੁਜਰਾਂਵਾਲਾ। ਤਹਿਸੀਲ ਇਹਦੀ? ਗੁਜਰਾਂਵਾਲਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਬੁੱਧੋਪੁਰ, ਬਲਾਲਪੁਰ। ਹਾਂਜੀ। ਨੋਈਕੇ। ਫਿਰੋਜ਼ ਵਾਲਾ, ਮੰਡਿਆਲਾ ਤੇਗਾ, ਤਲਵੰਡੀ ਮੂਸੇ ਖਾਂ, ਗੱਗੜ ਕੇ, ਪਾਂਡੋਪੁਰ।
ਸਹੀ ਹੋ ਗਿਆ। ਤੇ ਮੈਂ ਦੱਸੋ ਉਸ ਪਿੰਡ ਦੇ ਵਿੱਚ ਮਸਜਿਦ ਹੈ ਸੀ ਤੁਹਾਡੇ ਮੁਸਲਮਾਨਾਂ ਵਾਸਤੇ? ਮਸਜਿਦ ਹੈ ਸੀ ਜੀ, ਪਿੰਡ ਦੇ ਕੋਨੇ ਤੇ ਸ਼ਮਾਲ ਵਾਲੇ ਪਾਸੇ ਕੱਚੀ ਜੀ ਮਸਜਿਦ ਸੀ, ਛੋਟੀ ਜੀ। ਅੱਛਾ ਅੱਛਾ। ਤੇ ਸਕੂਲ ਵੀ ਹੈ ਸੀ? ਸਕੂਲ ਕੋਈ ਨਹੀਂ ਸੀ। ਤੇ ਗੁਰਦੁਆਰਾ ਹੈ ਸੀ ਸਿੱਖਾਂ ਦਾ? ਨਹੀਂ, ਕੋਈ ਨਹੀਂ ਸੀ। ਨਹੀਂ ਸੀ ਹੈ? ਨਹੀਂ ਸੀ। ਸਹੀ ਹੋ ਗਿਆ। ਤੇ ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ ਉੱਥੇ? ਵਾਹੀ ਦਾ ਕੰਮ ਕਰਦੇ ਸਨ ਵਾਹੀ ਦਾ ਕੰਮ ਕਰਦੇ ਜੀ। ਡੇਰੇ ਸ਼ੇਰੇ ਹੈ ਸਨ ਕਿ ਪਿੰਡ ਦੇ ਵਿੱਚ ਹੀ ਸੀ? ਪਿੰਡ ਚ ਦੇ ਵਿੱਚ ਉਦੋਂ ਡੇਰੇ ਕੋਈ ਨਹੀਂ ਸਨ। ਪਿੰਡ ਦੇ ਵਿੱਚ ਹੀ ਸੀ? ਪਿੰਡ ਚ ਸੀ। ਕੈਸੀ ਜ਼ਮੀਨ ਸੀ ਤੁਹਾਡੇ ਇਲਾਕੇ ਦੀ? ਜ਼ਮੀਨ ਸਾਡੀ ਤਕਰੀਬਨ ਐਵੇਂ ਨਾ ਕੋਈ ਜੰਗਲ ਜੀ ਦੀ ਸ਼ਕਲ ਸੀ, ਨਜ਼ਦੀਕ ਹੀ ਜੰਗਲ ਸੀ ਤੇ ਨਾਲ ਹੀ ਜ਼ਮੀਨ ਸੀ। ਅੱਛਾ, ਨਾਲ ਹੀ ਜ਼ਮੀਨ? ਹਾਂ, ਮਗਦੀ ਸੀ ਉਂਝ। ਵੈਸੇ ਸਾਡੇ ਬਜ਼ੁਰਗ ਵਾਹੁੰਦੇ ਸਨ, ਵਾਹੀ ਕਰਦੇ ਸਨ, ਖੂਹ ਖੱਡੇ ਸਾਰਾ ਕੁਝ ਸੀ। ਖੂਹ ਹੈਗੇ ਸਨ? ਹਾਂ, ਖੂਹ ਹੈ ਸੀ। ਸਹੀ ਹੋ ਗਿਆ। ਤੁਹਾਡੇ ਪਿੰਡ 'ਚ ਲੰਬੜਦਾਰੀਆਂ ਕਿੰਨੀਆਂ ਸੀ? ਲੰਬੜਦਾਰ ਬਈ ਬੇਟਾ ਗੱਲ ਇੱਕ ਚੂੜਾ ਲੰਬੜਦਾਰ ਸੀ, ਪਤਾ ਨਹੀਂ ਹੈ ਕੌਣ ਸੀ। ਚੂੜਾ ਉਹਦਾ ਨਾਂ ਸੀ ਤੇ ਉਹ ਲੰਬੜਦਾਰ ਸੀ। ਸਹੀ। ਔਰ ਚੋਖੇ ਆਨੇ ਸਨ ਇੱਕੋ ਹੀ ਸੀ। ਅੱਛਾ, ਇੱਕ ਲੰਬੜਦਾਰ ਇੱਕੋ ਹੀ ਸੀ। ਸਹੀ ਹੋ ਗਿਆ। ਜ਼ਮੀਨ ਤੁਹਾਡੇ ਪਿੰਡ ਦੀ ਕਾਫੀ ਸੀ? ਜ਼ਮੀਨ ਸਾਡੇ ਪਿੰਡ ਦੀ ਤਕਰੀਬਨ ਬਹੁਤ ਜ਼ਮੀਨ ਸੀ, ਜਿਹੜੀ ਸਾਰੀ ਮੁਸਲਮਾਨਾਂ ਕੋਲ ਸੀ, ਜਿਹੜੀ ਦੂਜੇ ਸਿੱਖਾਂ ਕੋਲ ਸੀ ਉਹਦਾ ਸਾਨੂੰ ਨਹੀਂ ਪਤਾ। ਮੁਸਲਮਾਨਾਂ ਦੀ ਤਕਰੀਬਨ ਉਹਨਾਂ ਦੀ ਗੱਲ ਸੁਣੀਏ ਤੇ ਉਹ ਆਂਦੇ ਨੇ ਕਿ 80-85% ਜ਼ਮੀਨ ਮੁਸਲਮਾਨਾਂ ਦੀ ਸੀ। ਅੱਛਾ ਅੱਛਾ। ਤੇ ਤੁਹਾਡੇ ਲੋਕਾਂ ਨੂੰ ਇੱਥੇ ਆ ਕੇ ਫਿਰ ਪਈ ਹੈ ਉਨੀ ਜ਼ਮੀਨ? ਹਾਂ, ਪਈ ਹੈ, ਥੋੜੀ ਪਈ ਹੈ। ਅੱਛਾ, ਥੋੜੀ ਪਈ ਹੈ। ਯਾਨੀ ਮੈਂ ਤੁਹਾਨੂੰ ਦੱਸਾਂ ਕਿ ਮੇਰਾ ਪਿੰਡ ਨੰਦਗੜ੍ਹ ਤੇ ਅਸੀਂ ਸਾਡੇ ਦਰਵਾਜ਼ੇ ਵਿਹੜੇ ਦੇ ਵਿੱਚ ਇੱਕ ਨਿੰਬ ਦਾ ਬੂਟਾ ਸੀ, ਬੜਾ ਵੱਡਾ ਸਾਰਾ। ਤੁਹਾਡੇ ਘਰ ਦੇ ਵਿੱਚ? ਘਰ ਦੇ ਬੂਹੇ ਦੇ ਅੱਗੇ। ਘਰ ਕਿਹੜੀ ਸਾਈਡ ਤੇ ਪਹਿਲਾਂ ਇਹ ਦੱਸੋ? ਘਰ ਲਹਿੰਦੀ ਸਾਈਡ ਤੇ ਸੀ, ਪਿੰਡ ਤੋਂ ਲਹਿੰਦੇ ਵਾਲੇ ਪਾਸੇ ਸੀ ਘਰ। ਕੱਚਾ ਘਰ ਸੀ? ਨਹੀਂ, ਦੋ, ਇੱਕ ਚਾਚਾ ਇੱਕ ਤਾਇਆ। ਚਾਚੇ ਦਾ ਅਗਲਾ ਹਿੱਸਾ ਪੱਕਾ ਸੀ, ਤਾਏ ਦਾ ਵੀ ਪੱਕਾ ਸੀ ਤੇ ਜਿਹੜਾ ਸਾਡੇ ਵਾਲਦ ਸੀ ਉਹ ਕੱਚਾ ਸੀ। ਅੱਛਾ ਅੱਛਾ। ਤੇ ਘਰ ਕਿਵੇਂ ਦਾ ਸੀ? ਕਮਰੇ ਕਿੰਨੇ ਸੀ? ਕਮਰੇ ਇੱਕ ਕਮਰਾ ਸੀ, ਹੋਰ ਉੱਥੇ ਕਿੰਨੇ ਸੀ? ਇੱਕੋ ਇੱਕ ਕਮਰਾ ਸੀ। ਵਿਹੜੇ ਦੇ ਵਿੱਚ ਨਿੰਮ ਲੱਗੀ? ਨਿੰਬ ਦਾ ਦਰਖਤ ਸੀ, ਅਸੀਂ ਮਸ਼ਹੂਰ ਸਾਂ, ਸਾਡੇ ਵੱਡੇ ਵੀ ਤੇ ਅਸੀਂ ਨਿੰਬ ਵਾਲੇ। ਨਿੰਮ ਵਾਲੇ? ਹਾਂ, ਉਸ ਪਿੰਡ ਵਿੱਚ ਨੰਦਗੜ੍ਹ ਵਿੱਚ ਨਿੰਬ ਵਾਲਿਆਂ ਤੋਂ ਨਾਂ ਤੋਂ ਪੁਕਾਰਿਆ ਜਾਂਦਾ ਸੀ ਸਾਨੂੰ। ਸਹੀ ਹੋ ਗਿਆ। ਤੇ ਦੂਸਰਾ ਹੋਰ ਕਿਵੇਂ ਦੇ ਤਲਕਾਤ ਸੀ ਸਿੱਖਾਂ ਨਾਲ ਤੁਹਾਡੇ ਸਾਰੇ? ਹਾਂ, ਸਿੱਖਾਂ ਨਾਲ ਸਾਡਾ ਜ਼ਾਤੀ ਇੱਕ ਘਰ ਸੀ, ਮੰਗਲ ਸਿੰਘ। ਹਾਂਜੀ। ਉਹਦਾ ਬੇਟਾ ਸੀ ਵੱਡਾ ਅਮਰ ਸਿੰਘ। ਛੋਟੇ ਦਾ ਨਾਂ ਸੀ ਹਰੀ ਸਿੰਘ। ਸਹੀ। ਇੱਕ ਤੀਸਰਾ ਸੀ, ਉਹਦਾ ਨਾਂ ਖਰੇ ਸਰੀਆ ਨੂੰ ਆਂਦੇ ਚਲੋ, ਉਹ ਵੀ ਸਰੀ ਸਿੰਘ ਸਮਝ ਲਓ। ਇਸ ਘਰ ਨਾਲ ਸਾਡੀ ਬੇਬਹਾ ਮੁਹੱਬਤ ਤੇ ਪਿਆਰ ਸੀ, ਜਿਹਦੀ ਵਜ੍ਹਾ ਤੋਂ ਸਾਨੂੰ ਆ ਕੁਝ ਕਰਨਾ ਪਿਆ। ਸਹੀ ਸਹੀ। ਹੋਰ ਵੀ ਇਦਾਂ ਦੇ ਨਾਂ ਪਿੰਡ ਦੇ ਬੰਦਿਆਂ ਦੇ? ਨਹੀਂ, ਕੋਈ ਨਹੀਂ। ਨਹੀਂ? ਹਾਂ, ਹੁਣ ਸੁਣੇ ਸੁਣਾਈ ਗੱਲ ਸੀ ਕਿ ਇੱਕ ਰਾਮ ਕਿਸ਼ਨ ਸੀ, ਇੱਕ ਧਨੀ ਸੀ, ਇੱਕ ਮੋਮਨ ਸਿੱਖ ਸੀ, ਇੱਕ ਆ ਜਿਨ੍ਹਾਂ ਦੀ ਮੈਂ ਗੱਲ ਕਰਨਾ, ਇਹਨਾਂ ਦੇ ਪਿਓ ਦਾ ਨਾਮ ਮੰਗਲ ਸਿੰਘ ਸੀ, ਇਹਨਾਂ ਦੀ ਮਾਂ ਦਾ ਨਾਮ ਸੀ ਬਰਜੀ, ਮਸ਼ਹੂਰੋਂ ਮੁਰੂ ਮਾਈ ਸੀ ਪਿੰਡ 'ਚ। ਤੁਸੀਂ ਤੇ ਘਰ ਜਾਂਦੇ ਰਹਿੰਦੇ ਹੋਣੇ ਉਹਨਾਂ ਦੇ? ਹਾਂ, ਜਾਂਦੇ ਰਹੇ, ਮੈਂ ਜਾਂਦਾ। ਜਿਹੜੇ ਬੱਚਿਆਂ ਦਾ ਨਾਂ ਲੈਣਾ ਤੁਹਾਡੇ ਨਾਲ ਖੇਡਦੇ ਰਹੇ ਨੇ? ਨਹੀਂ, ਇਹ ਤੇ ਉਦੋਂ ਜਵਾਨ ਜਹਾਨ ਸਨ, ਕਿੱਡੇ ਕਿੱਡੇ ਜਵਾਨ ਸਨ ਤੇ ਬੱਚਾ ਹਾਂ ਤੇ ਵੇਖੇ ਪੁੱਤਰ ਕੋਈ ਨਹੀਂ। ਸਹੀ ਹੋ ਗਿਆ। ਮੈਂ ਜਾਂਦਾ ਹਾਂ ਆਪਣੀ ਮਾਂ ਨਾਲ। ਅੱਛਾ। ਅੰਮਾ ਜਾਂਦੀ ਸੀ ਤੇ ਮੈਂ ਉਹਦੇ ਨਾਲ ਹੀ ਜਾਂਦਾ। ਸਹੀ ਹੋ ਗਿਆ। ਪਿੰਡ ਕਦੀ ਯਾਦ ਆਇਆ? ਓਏ ਹੋਏ ਹੋਏ, ਪਿੰਡ ਬਹੁਤ ਯਾਦ ਆਉਂਦਾ ਯਾਰ। ਪਿੰਡ ਦੀਆਂ ਗਲੀਆਂ? ਹਾਂ। ਦੁਕਾਨਾਂ ਹੈ ਸੀ ਪਿੰਡ ਦੇ ਵਿੱਚ? ਦੁਕਾਨ ਸੀ, ਇੱਕ ਦੁਕਾਨ ਸੀ, ਉਹ ਵੀ ਇੱਕ ਚਬਾਲਾ ਸੀ, ਉਹਦੇ ਤੇ ਹੁੰਦਾ ਸੀ ਇੱਕ, ਪਤਾ ਨਹੀਂ ਬਾਣੀਆ ਦਾ ਨਾਂ ਖਰੇ ਕੀ ਨਾਂ ਸੀ, ਹੈ ਸੀ ਇੱਕ ਦੁਕਾਨ ਸੀ। ਅੱਛਾ, ਇੱਕ ਦੁਕਾਨ। ਸਕੂਲ ਕੋਈ ਨਹੀਂ ਸੀ ਤੁਹਾਡੇ ਪਿੰਡ? ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਅਸੀਂ ਪੜ੍ਹੇ ਹੀ ਨਹੀਂ ਸਾਂ। ਅੱਛਾ। ਨਹੀਂ, ਨਿੱਕੇ ਬੱਚੇ ਹਨ, ਕੀ ਪੜ੍ਹਨਾ ਹੈ। ਮੈਂ ਤਾਂ ਆਗੇ ਪੜ੍ਹਿਆ ਆ ਪਾਕਿਸਤਾਨ ਦੀ ਕੋਈ 5-4 ਜਮਾਤਾਂ। ਅੱਛਾ ਅੱਛਾ। ਹਾਂ। ਸਹੀ ਹੋ ਗਿਆ। ਹੁਣ ਮੈਨੂੰ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਤੁਹਾਡੇ ਮੁਸਲਮਾਨ ਦੇ ਉੱਪਰ ਕੋਈ ਜ਼ੁਲਮ, ਕੋਈ ਤਸ਼ੱਦਦ ਕੋਈ ਕੀਤਾ ਕਿਸੇ ਨੇ? ਹਾਂ, 2-2:30 ਦਾ ਟਾਈਮ ਸੀ ਜਦੋਂ ਸਾਡੇ ਪਿੰਡ ਚੋਂ ਮੁਸਲਮਾਨ ਨਿਕਲੇ ਨੇ। ਬੋਗਪੁਰ ਕਰਾਂਜਾਂ ਦਾ ਪਿੰਡ ਸੀ, ਉੱਥੇ ਗਏ ਨੇ। ਉਸ ਸਮੇਂ ਮੇਰੇ ਖਿਆਲ ਬਾਰਿਸ਼ ਹੱਦ ਤੋਂ ਜ਼ਿਆਦਾ ਸੀ ਔਰ ਇੰਨਾ ਪਾਣੀ ਸੀ ਰਸਤਿਆਂ ਵਿੱਚ। ਸਾਡੇ ਪਿੰਡ ਦਾ ਇੱਕ ਬੀੜ ਆਂਦੇ ਹਨ, ਜਿਹਨੂੰ ਅਸੀਂ ਜੰਗਲ ਆਨੇ ਆ, ਉੱਥੇ ਬੀੜ ਸੀ।
ਉਹਦੇ ਵਿੱਚੋਂ ਦੀ ਜੀ ਰਾਤ ਨੂੰ ਇਹ ਕਾਫਲੇ ਦੀ ਸੈਯਦ ਵਿੱਚ ਬੰਦੇ ਨਿਕਲੇ ਨੇ। ਉਹ ਜਿਹੜਾ ਬੂਗਪੁਰ ਪਿੰਡ ਸੀ ਰਾਂਝਾਂ ਦਾ ਸੀ, ਉੱਥੇ ਸਿਰਫ ਮੁਸਲਮਾਨ ਹੀ ਸਨ, ਹੋਰ ਦੂਜੀ ਕੌਮ ਕੋਈ ਨਹੀਂ ਸੀ। ਇਹ ਸਾਡਾ ਪਿੰਡ ਉੱਠ ਕੇ ਨਾ ਤੇ ਉਹਨਾਂ 'ਚ ਜਾ ਕੇ ਸ਼ਾਮਲ ਹੋ ਗਿਆ। ਉੱਥੋਂ ਫਿਰ ਰਾਤ ਨੂੰ ਨਿਕਲੇ ਆ। ਰਾਤ ਨੂੰ ਨਿਕਲ ਕੇ ਜਨਾਬ ਪਾਣੀ ਕਿਤੇ ਬੇਬਾਕ ਦੇ ਇੰਨਾ ਕਿਤੇ ਇੰਨਾ ਛੱਪੜੀਆਂ ਸਨ, ਜੰਗਲੀ ਜਿਹਾ ਇਲਾਕਾ ਸੀ। ਹਾਂਜੀ। ਰਾਤ ਨੂੰ ਅਸੀਂ ਪਹੁੰਚੇ ਹਾਂ, ਇੱਕ ਰੱਤਾ ਖੇੜਾ ਹੈਗਾ ਉਹਦੇ ਕੋਲੋਂ ਦੀ ਇੱਕ ਘੱਗਰ ਲੰਘਦਾ ਸੀ, ਦਰਿਆ ਸੀ ਛੋਟਾ ਜਿਹਾ ਬਰਸਾਤੀ। ਉੱਥੇ ਰੱਤੇ ਖੇੜੇ ਪਹੁੰਚੇ ਆ ਰਾਤੋਂ ਰਾਤ। ਤੁਹਾਡੇ ਜਦੋਂ ਤੁਸੀਂ ਪਿੰਡੋਂ ਨਿਕਲੇ ਹੋ ਉਦੋਂ ਲੋਕਾਂ ਨੇ ਤੁਹਾਨੂੰ ਕੁਝ ਕਿਹਾ ਨਹੀਂ, ਕੋਈ ਰੋਕਿਆ ਨਹੀਂ, ਕੋਈ ਮਦਦ ਕੀਤੀ, ਤੁਹਾਡੀ ਮਦਦ ਕੀਤੀ? ਕੋਈ ਮਦਦ ਨਹੀਂ ਕੀਤੀ, ਨਾ ਸਾਨੂੰ ਸਾਡੇ ਨਾਲ ਕਿਸੇ ਜਾਤੀ ਕੀਤੀ, ਨਾ ਕਿਸੇ ਸਾਨੂੰ ਮੰਦਾ ਬੋਲਿਆ। ਉਹ ਦੇਖੋ ਜੀ ਸਾਡੇ ਵਡੇਰੇ ਸਨ। ਹਾਂਜੀ। ਪਿਓ ਸੀ, ਮਸਲਨ ਪਿਓ ਦਾ ਸਾਡਾ 47 ਤੋਂ ਪਹਿਲਾਂ ਗੁਜ਼ਰ ਗਿਆ ਸੀ। ਸਿਰਫ ਅਸੀਂ 2 ਭਰਾ ਆਈਆਂ। ਅੱਛਾ, ਉੱਥੇ ਹੀ ਫੌਤ ਹੋ ਗਏ? ਉੱਥੇ ਹੀ ਫੌਤ ਹੋ ਗਏ। ਤਾਇਆ ਸੀ ਸਾਡਾ, ਇੱਕ ਚਾਚਾ ਸੀ ਸਾਡਾ। ਅੱਛਾ ਜੀ। ਤੇ ਫਿਰ ਉੱਥੇ ਤੁਸੀਂ ਜਾ ਕੇ ਡੇਰਾ ਲਾਇਆ ਰੱਤੇ ਖੇੜੇ ਜੀ। ਉੱਥੋਂ ਫਿਰ ਅੱਗੋਂ ਕਿੱਦਾਂ ਆਏ? ਉੱਥੋਂ ਅੱਗੇ ਜਨਾਬ ਉੱਥੇ ਤਕਰੀਬਨ ਰੱਤੇ ਖੇੜੇ ਨਾ ਸਾਡੀ ਵਾਹ ਰਿਸ਼ਤੇਦਾਰ ਇਕੱਠੇ ਹੋ ਗਏ ਨੇ। ਉੱਥੇ ਇੱਕ ਸਮਾਣਾ ਸ਼ਹਿਰ ਹੈ, ਉੱਥੇ ਗਏ ਆ। ਉੱਥੇ ਸਾਡਾ ਇੱਕ ਅਜ਼ੀਜ਼ ਰਿਸ਼ਤੇਦਾਰ ਸੀ, ਉਹਦੀ ਗੱਡੀ ਸੀ ਬੱਸ। ਉਹ ਬੱਸ ਤੇ ਬਹਿ ਕੇ ਕੋਲੀ ਸ਼ਹਿਰ ਆਉਂਦਾ ਸੀ ਕਿ ਇੰਡੀਆ 'ਚ, ਜਿੱਥੇ ਰੇਲਵੇ ਸਟੇਸ਼ਨ ਸੀ। ਉੱਥੋਂ ਅਸੀਂ ਰੇਲ 'ਚ ਬਹਿ ਗਏ। ਰੇਲ 'ਚ ਆ ਕੇ ਉਤਰਿਆ ਲਈਏ। 5 ਜਾਂ 4 ਮਹੀਨੇ ਲਈਏ ਰਹੇ ਆ। ਉੱਥੋਂ ਫਿਰ ਟ੍ਰੇਨ ਤੇ ਬੈਠੇ ਆ। ਫਿਰ ਆ ਕੇ ਆਏ ਆ ਜਨਾਬ ਮੰਡੀ ਬੌਲਦੀਨ। ਉੱਥੇ ਰਹੇ ਆ ਕੋਈ 8-9 ਸਾਲ। ਜ਼ਮੀਨ ਸਾਡੇ ਤਾਏ ਨਾਲ ਪਵਾਈ ਸੀ, ਇੱਥੇ ਲਾੜ ਕਰਾਈ ਸੀ। ਚਾਚਾ ਸਾਡਾ ਉੱਥੇ ਹੀ ਗੁਜ਼ਰ ਗਿਆ ਸੀ, ਪਿਓ ਇੰਡੀਆ 'ਚ ਗੁਜ਼ਰ ਗਿਆ ਸੀ। ਤੇ ਉੱਥੋਂ ਫਿਰ ਜਦੋਂ ਕੋਈ ਵਾਹਵਾ ਹੁਸ਼ਿਆਰ ਹੋਏ ਆ, ਡੰਗਰਾਂ ਨੂੰ ਸਾਂਭਣ ਵਾਲੇ, ਉੱਥੋਂ ਉੱਠ ਕੇ ਤੇ ਫਿਰ ਅਸੀਂ ਜੋਈ ਚੱਕ ਆਏ। ਅੱਛਾ, ਜੋਇਆ ਚੱਕ ਫਿਰ ਆਏ ਜੀ। ਹਾਂ, ਸਹੀ ਹੋ ਗਿਆ। ਕਦੀ ਦੁਬਾਰਾ ਚੱਕਰ ਨਹੀਂ ਲੱਗਿਆ ਪਿੰਡ ਵੇਖਣ ਦਾ? ਨਹੀਂ, ਕੋਈ ਨਹੀਂ ਲੱਗਿਆ ਬੇਟਾ। ਦਿਲ ਬੜਾ ਕਰਦਾ ਲੇਕਿਨ ਨਹੀਂ ਲੱਗਾ। ਦਿਲ ਕਰਦਾ ਵੇਖਣ ਨੂੰ? ਬੱਲੇ ਗਲੀਆਂ ਹੀ ਵੇਖਣੀਆਂ, ਪਿੰਡ ਹੀ ਵੇਖਣਾ, ਕਿਹੜਾ ਸਾਕਾਦਾਰੀ ਹੈ। ਉਹ ਇਹਨਾਂ ਜੰਮਣ ਭੋਏ ਸਾਡੀ ਪੈਦਾਇਸ਼, ਉੱਥੋਂ ਦੀ ਪੈਦਾਇਸ਼ ਹੈ ਤੇ ਬੜੀ ਗੱਲ ਹੈ ਨਾ। ਸਹੀ ਹੋ ਗਿਆ। ਉਸ ਧਰਤੀ ਨਾਲ ਹੀ ਬੜਾ ਪਿਆਰ ਹੈ। ਅੱਲਾ ਸਾਡਾ ਉੱਥੇ ਹੈ ਵੀ ਕੀ ਹੈ। ਅਮਰ ਸਿੰਘ ਦਾ ਮੁੰਡਾ ਸੀ, ਉਹਦਾ ਨਾਂ ਸੀ ਰਣਜੀਤ ਸਿੰਘ ਜਾਂ ਸੰਜੀਤ ਸਿੰਘ। ਉਹਦੇ ਨਾਲ ਮੇਰੀ ਕਈ ਸਾਲ ਖਤੋਬਤਾਬਤ ਰਹੀ ਹੈ। ਉਸੇ ਪਿੰਡ ਦਾ ਸੀ? ਉਸੇ ਪਿੰਡ ਦਾ, ਜਿਹਦੇ ਨਾਲ ਸਾਡਾ ਪਿਆਰ ਸੀ, ਉਹਨਾਂ ਦੇ ਮੁੰਡਾ ਸੀ। ਉਹ ਖੱਤ ਪਏ ਨੇ ਤੁਹਾਡੇ ਕੋਲ? ਉਹ ਕਿੱਥੇ, ਅੱਲਾ ਦੇ ਬੰਦੇ, ਉਹ ਕਿੱਥੇ ਪਏ ਨੇ। ਲੋਕਾਂ ਨੇ ਤਾਂ ਬੜੇ ਸੰਭਾਲ ਕੇ ਰੱਖੇ ਹੁੰਦੇ ਨੇ ਐਵੇਂ। ਨਹੀਂ, ਉਹ ਬਚਪਨ ਦੀ ਉਮਰ ਸੀ, ਐਵੇਂ ਲਗਾ ਲੂ ਛੜੇ ਨੇ ਕਿੱਥੇ। ਉਸ ਤੋਂ ਕਿਦੋਂ ਦੀ ਫਿਰ ਤੁਹਾਡੀ ਖਤਮ ਹੋ ਗਈ ਉਹਨਾਂ ਨਾਲ ਗੱਲਬਾਤ? ਇਹ ਤਕਰੀਬਨ ਮੇਰਾ ਖਿਆਲ ਹੈ 65-66 ਤੱਕ ਤੇ ਅਸੀਂ ਆਏ ਹਾਂ। 65 ਤੱਕ ਹੁੰਦੀ ਰਹੀ ਹੈ? ਉਸ ਤੋਂ ਬਾਅਦ ਫਿਰ ਸਾਡੇ ਬਜ਼ੁਰਗ ਫੌਤ ਹੋ ਗਏ, ਜਿਨ੍ਹਾਂ ਨੇ ਸਾਨੂੰ ਆਖਣਾ ਸੀ ਯਾਰ ਫਲਾਣੇ ਦਾ ਕੀ ਹਾਲ ਹੈ, ਪੁੱਛੋ। ਖਤ ਲਿਖਣ ਵਾਲਾ ਮੈਂ ਹੀ ਹੁੰਦਾ ਸਾਂ। ਉਹ ਬਜ਼ੁਰਗ ਫੌਤ ਹੋ ਗਏ ਨੇ, ਉਹਨਾਂ ਦਾ ਉੱਤੇ ਲਿੰਕ ਸੀ ਜਾਂ ਕਿਸੇ ਨਾਲ ਪਿਆਰ ਮੁਹੱਬਤ ਸੀ, ਉਹ ਹੀ ਫੌਤ ਹੋ ਗਏ ਨੇ, ਖਤਮ ਹੋ ਗਏ ਨੇ। ਫਿਰ ਕੋ ਕੀ ਵਧਣਾ ਸੀ ਸਾਡਾ? ਤਾਂ ਉੱਥੇ ਲਿੰਕ ਹੀ ਨਹੀਂ ਸੀ। ਇੰਨੀ ਕੁ ਉਮਰ ਦਾ ਬੱਚਾ ਕੀ ਲਿੰਕ ਹੈ ਉਹਦਾ? ਲੇਕਿਨ ਹੁਣ ਤੁਹਾਡਾ ਦਿਲ ਕਰਦਾ ਪਿੰਡ ਵੇਖਣ ਨੂੰ? ਬੱਲੇ ਬੜਾ ਦਿਲ ਕਰਦਾ ਯਾਰ। ਜੇ ਉੱਥੇ ਕੋਈ ਰਾਬਤਾ ਕਰੇ ਤੁਹਾਡੇ ਨਾਲ, ਗੱਲਬਾਤ ਕਰੇ, ਹਾਂਜੀ, ਤੇ ਕਰਨੀ ਚਾਹੋਗੇ? ਬਿਲਕੁਲ ਕਰਾਂਗੇ ਯਾਰ। ਇਹ ਜਿਹੜਾ ਅਮਰ ਸਿੰਘ ਦਾ ਬੇਟਾ ਹੈ, ਹੁਣ ਬੱਲਾ ਆਲਮ ਵੇਖੋ ਜੀ, ਇਹ ਫੌਤ ਹੋ ਗਿਆ ਜਾਂ ਹੈ। ਉਹ ਬੰਦੇ, ਉਹਦੇ ਨਾਲ ਗੱਲਬਾਤ ਕਰਨ ਨੂੰ ਨਾ ਬੜਾ ਦਿਲ ਕਰਦਾ। ਉਹਨੂੰ ਯਾਰ ਪਿਛਲੀ ਸਾਡੇ ਬਜ਼ੁਰਗਾਂ ਦੀ ਮੁਹੱਬਤ ਹੈ, ਉਸੇ ਨੂੰ ਦਹਾਣਾ, ਹੋਰ ਸਾਡੀ ਤੇ ਕੋਈ ਨਹੀਂ ਗੱਲਬਾਤ। ਕੁਝ ਜ਼ਮੀਨ ਉੱਥੇ ਪਦੇਸ਼ੀ ਸਾਡੀ, ਉਹ ਉੱਥੇ ਮਾਲਕੀ ਜ਼ਮੀਨ। ਹਾਲਾਂਕਿ ਮੇਰਾ ਖਿਆਲ ਹੈ ਸਾਡੀ 500 ਵਿਗੇ ਜ਼ਮੀਨ ਸੀ ਉੱਥੇ ਮਲਕੀਅਤ, ਜਿਹਨੂੰ 2 ਕਨਾਲ ਦਾ ਵਿਗਾ ਗਿਣਨੇ ਆ, ਤੇ ਸਾਨੂੰ ਇੱਥੇ 28-29 ਕਿੱਲੇ ਮਿਲੀ ਹੈ ਸਾਰੀ। ਅੱਧੋ ਅੱਧ ਤੋਂ ਵੀ ਘੱਟ ਗਏ। ਮੈਨੂੰ ਆਪਣੀ ਜ਼ਮੀਨ ਦਾ ਵੀ ਪਤਾ, ਮੈਨੂੰ ਆਪਣੇ ਖੂਹ ਦਾ ਵੀ ਪਤਾ। ਮਗਰ ਆਪਣਾ ਲਹਿੰਦੇ ਪਾਸੇ ਸੀ। ਲਹਿੰਦੇ ਪਾਸੇ? ਖੂਹ ਕਿਹੜੇ ਨਾਂ ਤੇ ਪਾਈਦਾ? ਨਹੀਂ, ਖੂਹ ਦਾ ਕੋਈ ਪਤਾ ਨਾਂ ਦਾ ਨਹੀਂ ਪਤਾ। ਅੱਛਾ, ਲਹਿੰਦੇ ਪਾਸੇ ਜ਼ਮੀਨ ਸੀ ਤੁਹਾਡੀ? ਜ਼ਮੀਨ ਲਹਿੰਦੇ ਪਾਸੇ ਗੋ। ਉੱਥੇ ਇੱਥੇ ਦੇ ਨਾ ਪਏ ਬਣੇ, ਉੱਥੇ ਬਣਿਆ ਉਹਨੂੰ ਆਂਦੇ ਸਨ ਗੋਰ, ਜਿੱਥੋਂ ਦੀ ਮਾਲ ਲੰਘਦਾ ਸੀ।
ਕੁਝ ਰਕਬਾ ਉਸ ਗੋੜ ਤੋਂ ਸਾਡਾ ਉਰਾਂ ਸੀ, ਕੁਝ ਪਾਰ ਸੀ। ਖੂਹ ਸਾਡਾ ਜਿਹੜਾ ਉਹ ਗੋੜ ਤੋਂ ਅੰਦਰ ਸੀ, ਰਸਤੇ ਤੋਂ ਅੰਦਰ ਹੈ, ਤੇ ਬਾਕੀ ਰਕਬਾ ਸਾਡਾ ਪਾਰ ਸੀ। ਬਾਕੀ ਪਾਰ ਸੀ। ਪਾਰ ਸੀ, ਬੜਾ ਰਕਬਾ ਸੀ ਬੇਤਾਸ਼ਾ। ਫਸਲ ਕਹਿੰਦੇ ਚੰਗੀ ਹੁੰਦੀ ਸੀ ਬਜ਼ੁਰਗ? ਫਸਲ ਜ਼ਿਆਦਾਤਰ ਬੇਟਾ ਹੁੰਦੀ ਸੀ ਚਣੇ, ਕਣਕ ਤੇ ਸੀ ਜਰੂਰ ਐਵੇਂ ਨਾ ਬਸ ਆਪਣੇ ਘਰ ਵਾਸਤੇ ਕਿਸੇ ਬਣਿਆ, ਉਹ ਵੀ ਕਣਕ ਤੇ ਚਣੇ ਛੋਲੇ ਹੀ ਬੀਜਣੇ ਨੇ। ਛੋਲਿਆਂ ਦਾ ਫਸਲ ਤੇ ਸਰੋਂ ਦਾ ਫਸਲ ਇਹ ਬੇਤਾਸ਼ਾ ਸੀ। ਅੱਛਾ, ਸਰੋਂ ਤੇ ਚਣੇ। ਸਹੀ ਹੋ ਗਿਆ। ਤੇ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਲੱਗਦਾ ਸੀ ਗੁਲੇ। ਹਾਂਜੀ। ਗੁਲਾ ਸ਼ਹਿਰ ਸੀ ਕਿ ਨਿੱਕਾ ਜਿਹਾ ਨਾਲ ਹੈ, ਹਾਂਜੀ। ਕਿਲੋ 1.5 ਮੀਟਰ ਹੈ, ਉੱਥੇ ਮੇਲਾ ਲੱਗਦਾ ਹੈ, ਪਿੰਡ ਨਹੀਂ ਸੀ ਲੱਗਦਾ। ਅੱਛਾ, ਜਾਂਦੇ ਸੀ ਪਿੰਡ ਦੇ ਬੰਦੇ ਉੱਥੇ ਵੇਖਣ? ਹਾਂ ਜਾਂਦੇ ਸਾਂ, ਮੈਂ ਖੁਦ ਗਿਆ। ਅੱਛਾ, ਤੁਸੀਂ ਜਾਂਦੇ? ਮੈਂ ਖੁਦ ਗਿਆ। ਕਬੱਡੀ ਸ਼ਬੱਡੀ ਵੀ ਹੁੰਦੀ ਸੀ? ਨਹੀਂ ਇਹ ਨਹੀਂ ਸੀ ਪਤਾ, ਕਬੱਡੀ ਕਬੱਡੀ ਦਾ ਨਹੀਂ ਪਤਾ। ਖਾਣ ਪੀਣ ਵਾਲੇ ਚੀਜ਼ਾਂ ਵੇਖਣ ਜਾਂਦੇ ਸੀ? ਉਹ ਬਸ ਇੰਜ ਹੀ ਕਰ ਲਵੋ, ਮੇਲਾ ਵੇਖਣ ਜਾਂਦੇ, ਹੋਰ ਗੱਲ ਤਾਂ ਕੋਈ ਨਹੀਂ। ਉਹ ਵੀ ਕੋਈ ਮੇਰਾ ਮਤਲਬ ਹੈ ਵੀ ਜ਼ਿਆਦਾਤਰ ਉੱਥੇ ਬੀਬੀਆਂ ਨੂੰ ਕੋਈ ਉਹ ਜੰਗਲੀ ਜਿਹਾ ਇਲਾਕਾ ਸੀ, ਕਿਸੇ ਬੀਬੀ ਨੂੰ ਕੁਝ ਹੋ ਗਿਆ, ਕਿਸੇ ਨੂੰ ਕੁਝ ਹੋ ਗਿਆ, ਉਹ ਉੱਥੇ ਫਿਰ ਇੱਕ ਦਰਬਾਰ ਸੀ, ਉਹਦੇ ਵਿੱਚੋਂ ਦੀ ਨਾ ਗੁਜ਼ਰਦੇ ਸਨ, ਉਹਨੇ ਇੱਕ ਮੋਰੀ ਜੀ ਬਣਾਈ ਸੀ, ਉਹਦੇ ਵਿੱਚੋਂ ਦੀ ਗੁਜ਼ਰਨਾ ਤੇ ਉਹਨੇ ਸਹੀ ਹੋ ਜਾਣਾ। ਹੋਰ ਕੋਈ ਗੱਲਬਾਤ ਯਾਦ ਆ ਪਿੰਡ ਦੀ ਜਿਹੜੀ ਤੁਹਾਨੂੰ ਆਪਣੀ ਹੋਸ਼ ਸੀ ਯਾਦ ਹੋਵੇ? ਤੁਹਾਡਾ ਕੋਈ ਯਾਰ ਸੱਜਣ ਜਿਹਦੇ ਨਾਲ ਤੁਸੀਂ ਖੇਡਦੇ ਰਹੇ ਹੋ? ਨਹੀਂ ਖੇਡਦੇ ਸੀ, ਮੁਸਲਮਾਨਾਂ ਨਾਲ ਖੇਡਦੇ ਸੀ, ਮੁਸਲਮਾਨ ਸਾਰੇ ਇੱਥੇ ਆ ਗਏ ਨੇ, ਉਹਨਾਂ ਲੋਕਾਂ ਨਾਲ ਲਿੰਕ ਨਹੀਂ ਸੀ ਨਾ। ਸਹੀ ਹੋ ਗਿਆ। ਇੱਥੇ ਆ ਕੇ ਫਿਰ ਕਿਹੜੇ ਕਿਹੜੇ ਤੰਗੀਆਂ ਤੁਸੀਂ ਮਹਿਸੂਸ ਕੀਤੀਆਂ? ਇੱਧਰ ਦੀ ਜ਼ਿੰਦਗੀ ਅੱਛੀ ਸੀ ਕਿ ਜਿਹੜੀ ਉੱਥੇ ਤੁਹਾਡੇ ਬਜ਼ੁਰਗ ਗੁਜ਼ਾਰਦੇ ਸੀ? ਦੇਖੋ ਜੀ, ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਵਕਤ ਕੱਲ ਗੁਜ਼ਰ ਗਿਆ ਉਹ ਅੱਜ ਨਹੀਂ। ਉਹ 47 ਤੋਂ ਲਾ ਕੇ ਅੱਜ ਤੱਕ ਦੇ ਫਿਰ ਮੇਰਾ ਮਤਲਬ ਇਹ ਉੱਥੇ ਤੇ ਇੱਕ ਬੜੀਆਂ ਬਹਾਰਾਂ ਸਨ, ਕੋਈ ਖਰਚਾ, ਕੋਈ ਮਰਚਾ, ਕੋਈ ਗੱਲ, ਕੋਈ ਬਾਤ, ਕੁਛ ਵੀ ਨਹੀਂ ਸੀ ਉੱਥੇ। ਤੇ ਜ਼ਮੀਨ ਆਪਣੀ, ਦੁੱਧ ਬੇਬਾ, ਮੱਝਾਂ ਹੱਦ ਤੋਂ ਜ਼ਿਆਦਾ, ਗਾਈਆਂ ਹੱਦ ਤੋਂ ਜ਼ਿਆਦਾ, ਤੇ ਜਿੱਥੇ ਦੁੱਧ ਤੇ ਘਿਓ ਲੱਭ ਜਾਏ ਉੱਥੇ ਹੁਣ ਕਾਹਦਾ ਖਰਚਾ ਸੀ, ਕਾਹਦੀ ਤੰਗੀ ਸੀ। ਦੁੱਧ ਜਿੰਨਾ ਮਰਜ਼ੀ ਪੀਓ, ਜਿੰਨਾ ਮਰਜ਼ੀ ਖਾਓ ਪੀਓ। ਸਹੀ ਸਹੀ। ਕੋਸ਼ਿਸ਼ ਕਰਾਂਗੇ ਜੀ, ਜੇ ਅਗਰ ਤੁਹਾਡੇ ਪਿੰਡ ਦਾ ਕੋਈ ਬੰਦਾ ਵੀਡੀਓ ਵੇਖੇਗਾ ਤਾਂ ਤੁਹਾਨੂੰ ਉਹ ਦਿਖਾ ਦੇਣ ਤੁਹਾਡਾ ਪਿੰਡ, ਵੀਡੀਓ ਕਾਲ 'ਤੇ ਚਾਹੇ ਦਿਖਾ ਦੇਣ। ਪਿੰਡ ਤੇ ਸਾਡਾ ਬੇਟਾ ਜੀ ਗੱਲ ਸੁਣੋ ਮੇਰੀ, ਉਦੋਂ ਸੀ ਤਕਰੀਬਨ ਕੁਝ ਹੋਰ। ਅੱਜ ਤੇ ਉਹ ਜੋ ਪਿੰਡ ਦੀ ਸ਼ਕਲ ਆਉਂਦੀ ਹੈ, ਫੋਟੋ ਆਈਆਂ ਨਾ ਸਾਡੇ ਮੁੰਡੇ ਕੋਲ ਵੀ ਹੋਣਗੀਆਂ, ਲੇਕਿਨ ਸਾਡੀ ਉਹ ਪਛਾਣ 'ਚ ਨਹੀਂ ਆਉਂਦਾ, ਹੁਲੀਆ ਹੀ ਬਦਲ ਗਿਆ। ਹੁਣ ਜੋਆ ਚੱਕ ਪਿੰਡ ਸਾਡਾ ਹੈ, ਇੱਥੇ ਇੱਕ ਮਕਾਨ ਨਹੀਂ ਸੀ ਪੱਕਾ, ਇੱਕ ਛੋਟੀ ਜਿਹੀ ਗਲੀ ਹੈ, ਉਹਦਾ ਅਗਲਾ ਹਿੱਸਾ ਪੱਕਾ ਹੈ। ਹੁਣ ਸਾਰਾ ਟੋਟਲੀ ਇੱਥੇ ਜਨਾਬ ਹੁਣ ਮਿੱਟੀ ਦੀ। ਇੱਥੇ ਕਿਹੜੇ ਦੱਸਦੇ ਨੇ ਕੌਣ ਰਹਿੰਦੇ ਸੀ? ਸਿੱਖ ਰਹਿੰਦੇ ਸਨ ਕਿ ਮੁਸਲਮਾਨ? ਬਾਹਮਣ ਸਨ। ਬਾਹਮਣ। ਕੀ ਨਾਂ ਦੱਸਦੇ ਨੇ ਜਿਹੜੇ ਬਾਹਮਣ ਇੱਥੇ ਰਹਿੰਦੇ ਨੇ? ਕਿਹਦਾ? ਇੱਥੇ ਕਿਹੜੇ ਬਾਹਮਣ ਰਹਿੰਦੇ ਨੇ, ਨਾਂ ਪਤਾ ਕੋਈ ਇਹਨਾਂ ਦਾ? ਯਾਰ ਸਾਨੂੰ ਕੀ ਪਤਾ, ਬਾਹਮਣਾਂ ਦਾ ਪਿੰਡ ਸੀ ਇਹ। ਇੱਕ ਜਗਨਨਾਥ ਦਾ ਹਵੇਲੀ ਸੀ, ਉਹ ਵੀ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਮਕਾਨ ਨੂੰ ਸਾਹਮਣਾ ਸੀ, ਉਹਦੇ ਉੱਤੇ ਲਿਖਿਆ ਹੁੰਦਾ ਸੀ ਮਾਲਕ ਮਕਾਨ ਜਗਨਨਾਥ। ਉਹ ਢਾਹ ਦਿੱਤਾ ਕਿ ਹੈਗਾ? ਢਹਿ ਗਿਆ। ਹੈਗੀ ਹੈ। ਉੱਥੋਂ ਦਾ ਕੋਈ ਸਿੱਖ ਇਸ ਪਿੰਡ ਦੇ ਵਿੱਚ ਵਾਪਸ ਆਇਆ ਜਾਂ ਬਾਹਮਣ? ਯਾਰ ਇੱਕ ਦਫਾ ਦਾ ਜ਼ਿਕਰ ਹੈ ਬੇਟਾ, ਕਾਫੀ ਅਰਸਾ ਹੋ ਗਿਆ, ਅਬ ਵਿਸਾਖੀ ਨਹੀਂ ਲੱਗੀ, ਹਾਂਜੀ, ਇਮਨਾਬਾਦ ਕੋਈ ਆਇਆ ਹੈ, ਉਹਦੇ ਨਾਲ 2-3 ਬੱਚੇ ਨੇ। ਇਹ ਸੁਣੀ ਸੁਣਾਈ ਗੱਲ ਹੈ, ਅਸੀਂ ਖੂਹ ਤੇ ਹਾਂ ਆਪਣੇ ਡੇਰਿਆਂ ਤੇ। ਉਹ ਆਏ ਨੇ, ਇੱਕ ਬਜ਼ੁਰਗ ਦੇ ਨਾਲ ਆਇਆ, ਉਹਨਾਂ ਬੱਚਿਆਂ ਨੂੰ ਨਾਲ ਲੈ ਗਿਆ, ਉਸ ਮਕਾਨ ਦੇ ਅੱਗੇ ਖਲੋ ਕੇ ਉਹਨਾਂ ਬੱਚਿਆਂ ਨੂੰ ਵਿਖਾਉਂਦਾ ਰਿਹਾ ਕਿ ਇਹ ਮਕਾਨ ਸਾਡੇ ਨੇ, ਲੇਕਿਨ ਹਾਂ ਵੇਖਿਆ ਨਹੀਂ। ਅੱਛਾ, ਪਿੰਡ ਦੇ ਦੱਸਦੇ ਨੇ? ਮੇਰੀ ਆਪਣੀ ਵਾਲਦਾ ਮੈਨੂੰ ਇਹ ਗੱਲ ਦੱਸੀ ਕਿ 2-3 ਬੱਚੇ ਸਨ ਛੋਟੇ ਛੋਟੇ, ਆਏ ਹੋਣਗੇ ਇੱਥੇ ਵਿਸਾਖੀ, ਕਿਉਂ ਇੱਥੇ ਆਉਂਦੇ ਨਾ ਆਮ। ਡੇਰੇ ਤੇ ਹੁੰਦੇ ਸੀ? ਅਸੀਂ ਤਾਂ ਖੂਹ ਤੇ ਹੁੰਦੇ ਆ ਗਏ, ਮਾਲ ਡੰਗਰ ਖੂਹ ਤੇ ਹੀ ਸੀ ਸਾਰਾ। ਹੁਣ ਤੇ ਅਸੀਂ ਰਿਟਾਇਰ ਹੋ ਗਏ, 2 ਭਰਾ ਘਰ ਬੈਠੇ, ਨਹੀਂ ਤੇ ਬਾਕੀ ਸਾਡੇ ਬੱਚੇ ਸਾਰੇ ਕਾਰੋਬਾਰ ਬਾਹਰ ਹੀ ਕਰ ਦਿੰਦੇ। ਸਹੀ ਸਹੀ, ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ ਜੀ। ਆਪਣਾ ਨੰਬਰ ਤੁਸੀਂ ਦੱਸ ਦੇਣਾ। 101 71 771 ਜੀ। ਕੀ ਨਾਮ ਦੱਸਿਆ ਤੁਸੀਂ? ਸਹੀਦ ਖਾਨ ਜੀ ਇਹਨਾਂ ਦਾ ਨਾਮ ਹੈ, ਤੇ ਇਹਨਾਂ ਨਾਲ ਰਾਬਤਾ ਕਰ ਲੈਣਾ। ਅਗਰ ਕੋਈ ਇਹਨਾਂ ਦੇ ਪਿੰਡ ਦਾ ਬੰਦਾ ਵੇਖਦਾ ਹੋਵੇ ਵੀਡੀਓ, ਤੇ ਇਹਨਾਂ ਬਜ਼ੁਰਗਾਂ ਨੂੰ ਉਹਨਾਂ ਦਾ ਪਿੰਡ ਵਿਖਾ ਦੇਣ, ਇਹਨਾਂ ਦੀ ਖੁਆਇਸ਼ ਹੈ। ਤੇ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਮਿਹਰਬਾਨੀ ਸਰ।